ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ ਜੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਕੀ ਕਾਰਨ ਹੈ ਕਿ ਚੋਣਾਂ ਦੇ ਨੇੜੇ ਜਿਹੇ ਆ ਕੇ ਭਾਰਤ ਵਿੱਚ ਇਹ ਸੀਟੀ ਮਾਰ ਯਾਨੀ ਕਿ ਵਿਸਲ ਬਲੋਅਰ ਸਿਰ ਚੁੱਕ ਲੈਂਦੇ ਹਨ ਅਤੇ ਫਿਰ ਬੜੇ ਇੰਕਸ਼ਾਫ ਕਰਦੇ ਹਨ, ਜਿਵੇਂ ਕਿ ਸੁਰਜੀਤ ਸਿੰਘ ਨੇ ਕੀਤੇ ਹਨ। ਪੰਜਾਬ ਜ਼ਿਲ੍ਹੇ ਇਸ ਕਾਤਲ ਸਿਪਾਹੀ ਨੇ ਮੰਨਿਆ ਹੈ ਕਿ ਉਸ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀ, ਪਰ ਅਜੇ ਤੱਕ ਇਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਦੂਸਰੇ ਪਾਸੇ ਗੁਜਰਾਤ ਵਿਚਲੇ ਇਸ਼ਰਤ ਜਹਾਂ ਕੇਸ ਵਿੱਚ CBI ਨੇ ਪੜਤਾਲ ਕਰਕੇ ਸਾਬਤ ਕੀਤਾ ਹੈ ਕਿ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਭ ਦੇ ਪਿੱਛੇ ਕੋਈ ਸਾਜ਼ਿਸ਼ ਹੈ? ਡਾਕਟਰ ਸਾਹਿਬ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਧੰਨਵਾਦ। ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਜੀ ਔਰ ਪੜ੍ਹਦੇ ਵੀ ਨੇ, ਆਪ ਕੰਪਿਊਟਰ ਤੇ ਕਾਫੀ ਵਕਤ ਸਪੈਂਡ ਕਰਦੇ ਨੇ, ਇਸ ਲਈ ਸਾਨੂੰ ਅਕਸਰ ਉਹ ਖਬਰਾਂ ਵੀ ਭੇਜਦੇ ਰਹਿੰਦੇ ਨੇ ਜੀ। ਉਹਨਾਂ ਨੇ ਸਵਾਲ ਸਪਸ਼ਟ ਪੁੱਛਿਆ ਕਿ ਕੀ ਜਿਹੜਾ ਵਿਸਲ ਬਲੋਅਰ ਵਾਲਾ ਮਾਮਲਾ ਸਾਹਮਣੇ ਆਇਆ ਹੈ ਸੁਰਜੀਤ ਸਿੰਘ ਦਾ, ਵੈਸੇ ਬਾਈ ਦੀ ਵੇ ਅੱਜ ਇੱਕ ਹੋਰ ਜਿਹੜਾ ਸਾਬਕਾ ਪੁਲਿਸ ਆਫੀਸਰ ਹੀ ਹੈ, ਉਹਨੇ ਵੀ ਜ਼ਬਾਨ ਖੋਲ੍ਹੀ ਹੈ। ਉਹਨੇ ਕਿਹਾ ਜੀ ਮੇਰਾ ਵੀ ਲਗਭਗ ਪੁਲਿਸ ਮੁਕਾਬਲਾ ਬਣਾ ਦੇਣ ਲੱਗੇ ਸੀ ਜੀ ਤੇ ਮੈਂ ਤਾਂ ਬਚ ਗਿਆ ਕਿਸੇ ਤਰ੍ਹਾਂ, ਪਰ ਮੇਰੇ ਪਿਓ ਨੂੰ ਚੁੱਕ ਕੇ ਮਾਰ ਦਿੱਤਾ ਸੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗਾ ਰੁਝਾਨ ਹੈ ਕਿ ਜੇ ਹੋਰ ਵੀ ਇਸ ਦੇ ਨਾਲ ਆਪਣੀ ਜ਼ੁਬਾਨ ਖੋਲ੍ਹਣ। ਪਰ ਉਹਨਾਂ ਦਾ ਸਵਾਲ ਇਸ ਪਾਸੇ ਸੀ ਵੀ ਇਹ ਚੋਣਾਂ ਦੇ ਨੇੜੇ ਆ ਕੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਜੀ। ਪਰ ਮੈਨੂੰ ਕੋਈ ਐਸੇ ਇੰਸਟੈਂਸ ਯਾਦ ਨਹੀਂ ਨੇ ਕਿ ਵੀ ਬੀਤੀਆਂ ਚੋਣਾਂ ਦੇ ਨੇੜੇ ਤੇੜੇ ਆ ਕੇ ਕੋਈ ਇਸ ਕਿਸਮ ਦਾ ਇੰਕਸ਼ਾਫ ਹੁੰਦਾ ਹੋਵੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹਦੀ ਸੁਰਜੀਤ ਸਿੰਘ ਦੀ ਗ੍ਰੀਵੈਂਸ ਤਾਂ ਪਰਸਨਲ ਹੈ ਜੀ, ਕਿ ਕੋਰਟ ਨੇ ਵੀ ਕਿਹਾ ਵੀ ਰੈਗੂਲਰ ਕਰੋ। ਉਹਨੂੰ ਵੀ ਲੱਗਦਾ ਕਿ ਜੀ ਮੈਂ ਇੰਨਾ ਖੂਨ ਡੋਲਿਆ ਬੇਗੁਨਾਹ ਦਾ ਤੇ ਮੈਨੂੰ ਜਿਹੜਾ ਹੈ ਉਹ ਰੈਗੂਲਰ ਵੀ ਨਹੀਂ ਕੀਤਾ। ਤੇ ਜੇ ਉਸ ਪੀਰੀਅਡ ਦਾ ਇਹ ਭਰਤੀ ਹੈ, ਰਿਟਾਇਰਮੈਂਟ ਦੇ ਨੇੜੇ ਤੇੜੇ ਬੈਠਾ, ਉਹਨੂੰ ਇਹ ਹੋਣਾ ਵੀ ਜੇ ਮੈਂ ਰੈਗੂਲਰ ਹੋ ਗਿਆ ਤੇ ਮੇਰੀ ਪੈਨਸ਼ਨ ਕਈ ਗੁਣਾ ਵੱਧ ਜਾਏਗੀ। ਸੋ ਫਿਕਰ ਤਾਂ ਉੱਥੋਂ ਹੀ ਆਇਆ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਤਾਂ ਨਹੀਂ ਹੈ ਵੀ ਉਹਨੂੰ ਕਿਸੇ ਨੇ ਕਿਹਾ ਜਾਂ ਕੋਈ ਸਾਜ਼ਿਸ਼ ਹੈ, ਰਾਦਰ ਕਾਤਲਾਂ ਨੂੰ ਪ੍ਰੋਟੈਕਟ ਕਰਨ ਦੀ ਸਾਜ਼ਿਸ਼ ਜ਼ਰੂਰ ਹੈ ਜੀ। ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਰਜੀਤ ਸਿੰਘ ਦੀ ਪਟੀਸ਼ਨ ਨੂੰ ਖਾਰਜ ਕੀਤਾ ਔਰ ਉਹਨੂੰ ਸਿਕਿਉਰਿਟੀ ਵੀ ਨਹੀਂ ਦਿੱਤੀ, ਹਾਲਾਂਕਿ ਉਹਨੂੰ ਇਹ ਫੈਸਲਾ ਦੇ ਕੇ ਜੱਜ ਨੇ ਸਿਕਿਉਰਿਟੀ ਆਪ ਲੈ ਲਈ ਹੋਣੀ ਹੈ ਕਿ ਜੀ ਮੈਂ ਦਿੱਤਾ, ਮੈਨੂੰ ਖਤਰਾ ਹੈ ਜੀ। ਲੇਕਿਨ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਜਿਹੜਾ ਕਿਸੇ ਹੋਰ ਦਾ ਸਾਹਮਣੇ ਆਣਾ ਇੱਕ ਪੋਜ਼ਿਟਿਵ ਸਾਈਨ ਹੈ ਜੀ। ਦੇਖੋ ਉਹਨਾਂ ਨੇ ਇਸ਼ਰਤ ਜਹਾਂ ਦੀ ਗੱਲ ਕੀਤੀ ਹੈ, ਉਹ ਵਿਚਾਰੀ ਵੀ ਇਵੇਂ ਹੀ ਬੇਗੁਨਾਹ ਮਾਰੀ ਗਈ ਜੀ। ਇਹਦੇ ਬਾਵਜੂਦ ਕਿ ਕਦੋਂ ਦਾ ਇਹ 2004 ਦੇ ਵਿੱਚ ਇਹ ਵਾਕਿਆ ਹੋਇਆ, 9 ਸਾਲ ਬੀਤ ਗਏ ਨੇ ਜੀ। CBI ਇਨਕੁਆਇਰੀ ਮਾਰਕ ਹੋਈ ਹੈ, ਹੁਣ CBI ਅਜੇ ਚਾਰਜ ਸ਼ੀਟ ਫਾਈਲ ਕਰ ਰਹੀ ਹੈ। ਉਹਦੇ ਚੋਂ 20 ਇੰਟੈਲੀਜੈਂਸ ਬਿਊਰੋ ਵਾਲਿਆਂ ਦੇ ਅਜੇ ਨਾਂ ਸਾਹਮਣੇ ਨਹੀਂ ਲਿਆਂਦੇ ਕਿ ਚਾਰਜ ਸ਼ੀਟ 'ਚ ਨਹੀਂ ਆਏ ਜੀ। ਕਦੋਂ ਤੱਕ ਇਹ ਚਾਰਜ ਸ਼ੀਟ ਤੋਂ ਬਾਅਦ ਟਰਾਇਲ ਚੱਲੇਗਾ, ਲੋਅਰ ਅਦਾਲਤ, ਵੱਡੀ ਅਦਾਲਤ। ਤੇ ਅਸਲੀ ਜਿਹੜਾ ਇਹਨਾਂ ਦਾ ਸਰਗਣਾ ਹੈ ਨਰਿੰਦਰ ਮੋਦੀ, ਜਿਹਨੇ 2002 'ਚ ਵੀ ਕਤਲੇਆਮ ਕੀਤਾ ਔਰ ਇਸ਼ਰਤ ਜਹਾਂ ਦੇ ਮਾਮਲੇ 'ਚ ਜੇ ਇੰਟੈਲੀਜੈਂਸ ਬਿਊਰੋ ਦੇ ਆਫੀਸਰ ਔਰ ਗੁਜਰਾਤ ਦੇ DIG ਲੈਵਲ ਆਫੀਸ਼ੀਅਲ ਇਨਵੋਲਵ ਹੋਏ ਨੇ ਤੇ ਕੋਈ ਚੀਫ ਮਿਨਿਸਟਰ ਤੋਂ ਬਿਨਾਂ ਤਾਂ ਨਹੀਂ ਹੈ ਜੀ। ਤੇ ਇਸ ਕਾਤਲ ਨੂੰ ਜਿਹੜਾ ਉਹ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਲੀਨ ਚਿੱਟ ਦਿੱਤੀ ਹੋਈ ਹੈ ਜੀ। ਸੋ ਕੁੱਲ ਮਿਲਾ ਕੇ ਇਹ ਵੀ ਰੌਲਾ ਜ਼ਰੂਰ ਹੈ। ਔਰ ਇਸ਼ਰਤ ਜਹਾਂ ਦੇ ਪਰਿਵਾਰ ਦੇ ਉੱਤੇ ਜਿਵੇਂ ਦਿੱਲੀ ਦੇ ਵਿੱਚ ਅਟੈਕ ਕੀਤਾ ਪ੍ਰੈਸ ਕਾਨਫਰੰਸ ਕਰਨ ਦੇ ਦੌਰਾਨ ਜੀ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ ਔਰ ਹੁਣ ਦੇ ਕਾਂਟੈਕਸਟ 'ਚ ਬੋਧੀ ਵੀ ਸ਼ਾਮਲ ਕਰ ਲਏ ਇਹਨਾਂ ਨੇ ਬੌਧ ਗਿਆ ਦੇ ਉੱਤੇ ਹਿੰਦੂ ਤਵੀਆਂ ਨੇ ਅਟੈਕ ਕਰਕੇ, ਉਹਨਾਂ ਦੇ ਲਈ ਕੋਈ ਜਸਟਿਸ ਨਹੀਂ ਨਿਕਲਣਾ। ਇਲੈਕਸ਼ਨਾਂ ਹੋਣ ਨਾ ਹੋਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਜ਼ਰੂਰ ਹੈ ਕਿ ਘੱਟ ਗਿਣਤੀਆਂ ਨੂੰ ਮਾਰ ਕੇ ਰਾਜੀਵ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ 3/4 ਬਹੁਮਤ ਹਾਸਲ ਕੀਤਾ ਸੀ। 2002 ਤੋਂ 2 ਦੇ ਵਿੱਚ ਮੁਸਲਮਾਨਾਂ ਨੂੰ ਮਾਰ ਕੇ ਮੋਦੀ ਲਗਾਤਾਰ ਚੌਥੀ ਜਾਂ ਪੰਜਵੀਂ ਵਾਰੀ ਚੀਫ ਮਿਨਿਸਟਰ ਬਣਿਆ ਔਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਸਿੱਖ ਨੌਜਵਾਨੀ ਨੂੰ ਜੇਲ੍ਹਾਂ ਦੇ ਅੰਦਰ ਤੁੰਨ ਰਿਹਾ ਔਰ ਜਿਸ ਤਰੀਕੇ ਨਾਲ ਪੰਜਾਬ 'ਚ ਕੋਈ ਗੱਲ ਹੀ ਨਹੀਂ ਹੋਣ ਦਿੰਦਾ, ਸੋ ਉਹਦੇ ਥੱਲੇ ਉਹ ਫਿਰ ਮੁੱਖ ਮੰਤਰੀ ਬਣ ਜਾਏਗਾ। ਇਹ ਪੋਲੀਟਿਕਸ ਉਹਨਾਂ ਨੂੰ ਸੂਟ ਕਰਦੀ ਹੈ ਕਿ ਵੀ ਦੇਖੋ ਜੀ ਨਹੀਂ ਤਾਂ ਜੇ ਮੈਂ ਨਾ ਰਿਹਾ ਤਾਂ ਪੰਜਾਬ 'ਚ ਅੱਤਵਾਦ ਆ ਜਾਏਗਾ ਜੀ। ਲੇਕਿਨ ਇਹ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਵਿਸਲ ਬਲੋਅਰ ਜਿਹੜੇ ਨੇ ਇਹ ਕੋਈ ਏਜੰਸੀਆਂ ਖੜੀਆਂ ਕਰਦੇ ਨੇ, ਉਹ ਤਾਂ ਉਹਨਾਂ ਦੀ ਆਵਾਜ਼ ਦਬਾ ਰਹੇ ਨੇ। ਔਰ ਕੋਈ ਹੈਰਾਨੀ ਨਹੀਂ ਹੋਏਗੀ ਵੀ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਬਚੜਾ ਜਿਹੜਾ ਕਿ ਜਸਵੰਤ ਸਿੰਘ ਖਾਲੜਾ ਕੇਸ ਦਾ ਗਵਾਹ ਸੀ, ਉਹਨੂੰ ਵੀ ਕਿਸੇ ਐਸੇ ਸਰਕਮਸਟਾਂਸ 'ਚ ਹੀ ਮਾਰ ਦਿੱਤਾ, ਭਾਵੇਂ ਗਵਾਹੀ ਉਹਦੀ ਹੋ ਗਈ ਸੀ ਪਰ ਅਜੇ ਕੇਸ ਤਾਂ ਚੱਲ ਰਿਹਾ। KP ਗਿੱਲ ਨੂੰ ਵੀ ਵਿੱਚ ਤੁਰਨਾ ਹੈ, ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ 2 ਦਿਨ ਪਹਿਲਾਂ TV 84 ਨਿਊਜ਼।
ਪਰ ਉਹ ਵਿਟਨੈਸ ਉਹਨਾਂ ਨੇ ਜਿਹੜੀ ਹੈ ਉਹ ਗਾਇਬ ਕਰ ਮਾਰ ਦਿੱਤੀ ਹੈ। ਜੀ ਸੋ ਸੁਰਜੀਤ ਸਿੰਘ ਦਾ ਵੀ ਇਹਨੂੰ ਵੀ ਕੋਈ ਸੁੱਤਿਆਂ ਵੀ ਹੋ ਸਕਦਾ ਹੈ, ਐਕਸੀਡੈਂਟ ਵੀ ਮਾਰ ਸਕਦੇ ਨੇ, ਕੋਈ ਹੋਰ ਵੀ ਕਰ ਸਕਦੇ ਨੇ। ਸੋ ਸਾਜ਼ਿਸ਼ ਨਹੀਂ ਹੈ, ਰਾਦਰ ਉਹਨਾਂ ਲਈ ਸਿਰਦਰਦ ਬਣਿਆ ਕਿ ਇੱਕ ਤੋਂ ਬਾਅਦ ਇੱਕ ਹੋਰ ਜ਼ਬਾਨ ਖੋਲਣਗੇ ਤੇ ਫਿਰ ਸੱਚ ਬਾਹਰ ਆਏਗਾ। ਸੋ ਇਹਨਾਂ ਨੂੰ ਇਹ ਚੁੱਪ ਕਰਵਾ ਦੇਣਗੇ। ਜੀ ਡਾਕਟਰ ਸਾਹਿਬ, ਸਾਡਾ ਮੈਸੇਜ ਆਇਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਗੁਰਬਚਨ ਸਿੰਘ ਗਿੱਲ ਜੀ ਦਾ। ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਨੂੰ ਅੱਜ ਦੀ ਆਵਾਜ਼ ਪ੍ਰੋਗਰਾਮ ਵਿੱਚ ਪਿਛਲੇ 16 ਸਾਲਾਂ ਤੋਂ ਸੁਣਦਾ ਆ ਰਿਹਾ ਹਾਂ। ਹੁਣ ਤੁਹਾਨੂੰ ਮੈਂ ਪ੍ਰੋਗਰਾਮ ਸਫ਼ਰ ਤੇ ਵੀ ਸੁਣਦਾ ਹਾਂ ਅਤੇ ਟੀਵੀ 84 ਤੇ ਸੱਚੋ ਸੱਚ ਪ੍ਰੋਗਰਾਮ ਵਿੱਚ ਵੀ ਲਗਾਤਾਰਤਾ ਨਾਲ ਵੇਖਦਾ ਹਾਂ। ਮੈਨੂੰ ਇਹ ਕਹਿਣ ਵਿੱਚ ਬਿਲਕੁਲ ਵੀ ਝਿਜਕ ਨਹੀਂ ਹੈ ਕਿ ਗੁਰੂ ਸਾਹਿਬ ਦੀ ਤੁਹਾਡੇ ਤੇ ਬੜੀ ਅਪਾਰ ਬਖਸ਼ਿਸ਼ ਹੈ। ਤੁਸੀਂ ਸਾਬਤ ਕਦਮਾਂ ਤੇ ਬੁਲੰਦ ਸੁਰ ਵਿੱਚ ਕੌਮੀ ਆਜ਼ਾਦੀ ਦੇ ਆਲਾਪ ਨੂੰ ਜਾਰੀ ਰੱਖਿਆ ਹੋਇਆ ਹੈ। ਤੁਹਾਡੀ ਆਵਾਜ਼ ਵਿੱਚ ਕਦੀ ਥਕਾਵਟ, ਥਿਰਥਰਾਹਟ ਜਾਂ ਗਮਗੀਨੀ ਨਹੀਂ ਹੁੰਦੀ। ਤੁਸੀਂ ਹਮੇਸ਼ਾ ਮਜ਼ਬੂਤੀ ਅਤੇ ਨਿਰਤਾ ਨਾਲ ਕੌਮੀ ਕੇਸ ਨੂੰ ਪੇਸ਼ ਕਰਦੇ ਹੋ। ਗੁਰੂ ਤੁਹਾਨੂੰ ਸਦਾ ਸਲਾਮਤ ਰੱਖੇ। ਮੇਰਾ ਸਵਾਲ ਹੈ, ਅਮਰੀਕਾ ਅਤੇ ਨੈਟੋ ਫੋਰਸਾਂ ਵੱਲੋਂ 2014 ਵਿੱਚ ਅਫਗਾਨਿਸਤਾਨ ਛੱਡਣ ਤੋਂ ਬਾਅਦ ਉਸ ਖਿੱਤੇ ਵਿੱਚ ਕੀ ਐਸੇ ਹਾਲਾਤ ਪੈਦਾ ਹੋ ਸਕਦੇ ਹਨ ਜੋ ਸਿੱਖਾਂ ਦੇ ਕਾਜ ਖਾਲਿਸਤਾਨ ਲਈ ਲਾਭਕਾਰੀ ਹੋਣ? ਇਸ ਬਾਰੇ ਤੁਹਾਡੇ ਡਾਕਟਰ ਸਾਹਿਬ ਕੀ ਵਿਚਾਰ ਹਨ? ਸਰ ਗੁਰਬਚਨ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਸ਼ਲਾਘਾਯੋਗ ਸ਼ਬਦ ਕਹੇ ਨੇ। ਜੀ ਮੈਂ ਸਮਝਦਾ ਵੀ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਜੀ ਇਹ ਸਤਿਗੁਰੂ ਦੀ ਆਪਣੀ ਵਡਿਆਈ ਹੈ। ਜੇ ਗੁਰੂ ਸਮਰੱਥਾ ਦਿੰਦੇ ਨੇ ਜੀ ਬਿਲਕੁਲ ਤੇ ਮਨੁੱਖ ਕੁਛ ਕਰ ਸਕਦੇ। ਸੋ ਅਸੀਂ ਉਹਨਾਂ ਦੇ ਫਿਰ ਵੀ ਧੰਨਵਾਦੀ ਹਾਂ ਕਿ ਉਹ ਸਾਡੇ ਤੋਂ ਇੰਨੀਆਂ ਐਕਸਪੈਕਟੇਸ਼ਨਸ ਕਰਦੇ ਨੇ। ਜੀ ਇੰਨੀਆਂ ਐਕਸਪੈਕਟੇਸ਼ਨਸ ਕਈ ਵਾਰੀ ਘਬਰਾਹਟ ਵੀ ਪੈਦਾ ਕਰ ਦਿੰਦੀਆਂ ਕਿਉਂਕਿ ਅਸੀਂ ਬੜੇ ਨਾਚੀਜ਼ ਗੁਨਾਹਗਾਰ ਮੈਂ ਆਦਮੀ ਹਾਂ। ਜੀ ਤੇ ਸਤਿਗੁਰੂ ਦੀ ਰਹਿਮਤ ਹੈ ਕਿ ਉਹਨਾਂ ਨੇ ਫਿਰ ਵੀ ਇਸ ਪਾਸੇ ਤੋਰਿਆ ਹੋਇਆ ਜੀ ਤੇ ਇਵੇਂ ਹੀ ਤੋਰੀ ਰੱਖਣੇ ਸਤਿਗੁਰੂ ਦੀ ਵਡਿਆਈ ਹੈ। ਜੀ ਜਿਹੜਾ ਉਹਨਾਂ ਦਾ ਸਵਾਲ ਹੈ ਕਿ 2014 ਚ ਜਦੋਂ ਅਮਰੀਕਾ ਔਰ ਨੈਟੋ ਫੋਰਸਿਸ ਅਫਗਾਨਿਸਤਾਨ ਚੋਂ ਨਿਕਲ ਜਾਣਗੀਆਂ ਜੀ ਔਰ ਜ਼ਾਹਰ ਹੈ ਕਿ ਜਿਸ ਤਰੀਕੇ ਦਾ ਸੋਵੀਅਤ ਯੂਨੀਅਨ ਦੀਆਂ ਫੋਰਸਿਸ ਨਿਕਲਣ ਤੋਂ ਬਾਅਦ ਉੱਥੇ ਜਿਹੜੇ ਲੋਕਲ ਪਠਾਨ ਨੇ ਜਿਨ੍ਹਾਂ ਨੂੰ ਇਹਨਾਂ ਨੇ ਬਦਨਾਮ ਕਰਨ ਲਈ ਤਾਲਿਬਾਨ ਨਾਂ ਦਿੱਤਾ, ਉਹਨਾਂ ਦੇ ਉਸ ਧਰਤੀ ਦੇ ਰਹਿਣ ਵਾਲੇ ਨੇ ਉਹ ਜਿਨ੍ਹਾਂ ਨੂੰ ਤੁਸੀਂ ਡਿਪਰਾਈਵ ਕਰਕੇ ਪਾਵਰ ਤੋਂ ਕਦੇ ਤਾਜ਼ਕ ਬਿਠਾ ਦਿਓ, ਉਜ਼ਬੈਕ ਬਿਠਾ ਦਿਓ, ਆਪ ਬਹਿ ਜਾਓ। ਜੀ ਸੋ ਜ਼ਾਹਰ ਹੈ ਆਪਣੇ ਆਪ ਨੂੰ ਐਸਰਟ ਕਰਨਗੇ। ਔਰ ਇੰਡੀਆ ਨੇ ਕਿਉਂਕਿ ਇਸ ਸਾਰੇ ਦੌਰ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਹੈ। ਜੀ ਜੇ ਵਸ ਚੱਲਦਾ ਇਹਨਾਂ ਦਾ ਤਾਂ ਫੌਜ ਵੀ ਇੰਡੀਆ ਦੀ ਉੱਥੇ ਬੈਠੀ ਹੁੰਦੀ। ਜੀ ਜੀ ਸੋ ਉਹਨਾਂ ਨਾਲ ਉਹਨਾਂ ਦੇ ਸੰਬੰਧ ਚੰਗੇ ਨਹੀਂ ਰਹਿਣੇ। ਪਾਕਿਸਤਾਨ ਦਾ ਤਾਂ ਇੱਕ ਵੱਡਾ ਹਿੱਸਾ ਜਿਵੇਂ ਉਹਨਾਂ ਦਾ ਸੂਬਾ ਹੈ ਖੈਬਰ ਪਖਤੂਨਵਾ, ਉਹਦੇ 'ਚ ਆਲਰੇਡੀ ਮਿਲੀਅਨ ਤੋਂ ਜ਼ਿਆਦਾ ਅਫਗਾਨ ਰਿਫਿਊਜੀ ਰਹਿੰਦੇ ਨੇ ਜਾਂ ਵੈਸੇ ਵੀ ਉਹਨਾਂ ਦਾ ਪਠਾਣਾ ਦਾ ਸੂਬਾ ਹੈ, ਉਹਨਾਂ ਦੀ ਮੈਜੋਰਿਟੀ ਹੈ। ਸੋ ਇਹਨਾਂ ਦਾ ਵੀਰ ਜੀ ਦਾ ਇਹ ਸੋਚਣਾ ਹੈ ਕਿ ਵੀ ਇਸ ਸਾਰੇ 'ਚੋਂ ਖਿੱਤੇ ਦੇ ਵਿੱਚ ਔਰ ਇੰਡੀਆ ਜਿਸ ਕਿਸਮ ਦਾ ਇਕਨੋਮਿਕਲ ਇਸ ਵੇਲੇ ਉਹਨਾਂ ਦੀ ਬਦਹਾਲੀ ਹੈ। ਅੱਜ ਹੀ ਮੈਂ BBC ਦੀ ਇੱਕ ਸਟੋਰੀ ਦੇਖ ਰਿਹਾ ਸੀ, ਉਹਨੇ ਜਿਹੜੀ ਅੱਜ ਸਥਿਤੀ ਹੈ ਜਿਵੇਂ ਰੁਪਈਆ ਉਹਨਾਂ ਦਾ ਬੁਰੀ ਤਰ੍ਹਾਂ ਥੱਲੇ ਗਿਆ ਔਰ ਪਿਛਲੇ ਕੁਝ ਪੀਰੀਅਡ ਦੇ ਵਿੱਚ $33 ਬਿਲੀਅਨ ਦਾ ਇਹਨਾਂ ਨੇ ਨੁਕਸਾਨ ਲਿਆ ਹੈ, ਬਹੁਤ ਬੁਰੀ ਤਰ੍ਹਾਂ ਥੱਲੇ ਨੂੰ ਜਾ ਰਹੇ ਨੇ। ਔਰ BBC ਨੇ ਇਸ ਸਿਚੁਏਸ਼ਨ ਨੂੰ 1991 ਦੇ ਵਿੱਚ ਜਿਹੜੀ ਸਿਚੁਏਸ਼ਨ ਸੀ ਜਦੋਂ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣਿਆ ਕਿ ਉੱਥੋਂ 골ਡ ਜਿਹੜਾ ਹੈ ਪਤਾ ਨਹੀਂ ਕਿੰਨੇ ਟਨ ਫਲਾਈ ਕਰਕੇ ਲੰਡਨ ਉਹਨਾਂ ਨੇ ਲਿਆਂਦਾ ਹੈ ਔਰ ਉਹਦੇ ਅਗੇਂਸਟ ਜਿਹੜਾ ਉਹਨਾਂ ਨੂੰ ਲੋਨ ਮਿਲਿਆ ਤੇ ਉਹ ਆਪਣੀ ਕਿਸ਼ਤ ਦੇ ਸਕੇ। ਨਹੀਂ ਤਾਂ ਮੈਕਸੀਕੋ ਔਰ ਸ਼ਾਇਦ ਬ੍ਰਾਜ਼ੀਲ ਸੀ ਦੂਸਰੀ ਕੰਟਰੀ, ਉਸ ਤੋਂ ਤੀਜੇ ਨੰਬਰ ਦੇ ਉੱਤੇ ਇਹ ਜਿਹੜਾ ਵਰਸਟ ਡੈਟਰ ਸਭ ਤੋਂ ਮਾੜੇ ਜਿਹੜੇ ਨੇ ਕਰਜ਼ਾਈ ਉਹ ਸੀ। ਸੋ ਜੇ ਉਹਦੇ ਨਾਲ ਕੰਪੈਰੀਜ਼ਨ ਹੋ ਰਿਹਾ, ਹੈਡਲਾਈਨ ਵੀ ਉਹਦੀ ਇਹੀ ਸੀ ਕਿ ਜੀ ਮਨਮੋਹਨ ਦਾ ਮੋਹਕ ਸੁਪਨਾ ਟੁੱਟਿਆ। ਸੋ ਇਹਨਾਂ ਹਾਲਾਤਾਂ 'ਚ ਜਿਸ ਤਰ੍ਹਾਂ ਇਹਨਾਂ ਦਾ ਕੰਮ ਥੱਲੇ ਨੂੰ ਜਾ ਰਿਹਾ ਇਕਨੋਮੀ ਦਾ, ਉੱਥੇ ਪਾਕਿਸਤਾਨ ਅਸਰਟ ਕਰੇਗਾ ਆਪਣੇ ਆਪ ਨੂੰ। ਚੀਨ ਉਹਨੇ ਪਿਛਲੇ ਕੁਝ ਮਹੀਨਿਆਂ 'ਚ ਹਿੰਦੁਸਤਾਨ ਨੂੰ ਦੱਸ ਦਿੱਤਾ ਔਰ ਹਿੰਦੁਸਤਾਨ ਅਜੇ ਪੰਗਾ ਲੈਣੋਂ ਨਹੀਂ ਹਟਦਾ। ਇਹਨਾਂ ਦਾ ਇੱਕ ਫੋਰਨ ਮਿਨਿਸਟਰ ਜਿਹੜਾ ਹੈ ਉਹ ਗਿਆ ਹੋਇਆ ਸੀਗਾ ਵੀਅਤਨਾਮ ਔਰ ਕੱਲ੍ਹ ਹੀ ਇਹ ਸੀ ਕਿ ਜੀ ਉਹ ਦੋਨੋਂ ਖੜੇ ਨੇ ਔਰ ਵੀਅਤਨਾਮ ਵਾਲਾ ਕਹਿ ਰਿਹਾ ਜੀ ਕਿ ਅਸੀਂ ਸਾਊਥ ਚਾਈਨੀਜ਼ ਸੀ 'ਚ ਜਿਹੜੇ ਡ੍ਰਿਲਿੰਗ ਰਾਈਟ ਨੇ ਉਹ ਇੰਡੀਆ ਨੂੰ ਦਿੱਤੇ ਹੋਏ ਨੇ ਐਂਡ ਦੈਟ ਇਜ਼ ਵੈਲ ਵਿਦਨ ਦੇਅਰ ਰਾਈਟਸ ਕਿ ਉਹ ਉੱਥੇ ਡਿਗਿੰਗ ਕਰਨ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਹਾਲਾਤਾਂ 'ਚ ਸੱਚਮੁੱਚ ਇਹ ਸਿਚੁਏਸ਼ਨ ਸਾਡੇ ਫਾਇਦੇ ਦੀ ਬਣ ਸਕਦੀ ਹੈ। ਜਿਵੇਂ ਪਹਿਲਾਂ ਵੀ ਵੀਰ ਕਿੱਕਰ ਸਿੰਘ ਹੋਰਾਂ ਨੇ ਕਿਹਾ ਵੀ ਸਰਕਮਸਟਾਂਸਿਸ ਦਾ ਮਿੰਟਾਂ 'ਚ ਚੇਂਜ ਹੋ ਜਾਂਦੇ ਨੇ। ਅਮਰੀਕਾ ਦਾ ਵੀ ਜਵਾਲ ਚੱਲ ਰਿਹਾ, ਕੋਈ ਇਹਨਾਂ ਦਾ ਕੋਈ ਰਿਟ ਤਾਂ ਹੋ ਨਹੀਂ ਰਹੀ। ਇੱਕ ਇਹਨਾਂ ਦਾ ਸਨੋਡਨ ਦੌੜਿਆ ਹੋਇਆ ਹੈ ਤੇ ਉਹਨੂੰ ਵੈਨਜ਼ੂਏਲਾ ਵੀ ਅਸਾਈਲਮ ਦੇਣ ਨੂੰ ਤਿਆਰ ਹੈ, ਕਿਊਬਾ ਵੀ ਹੈ, ਬੋਲੀਵੀਆ ਵੀ ਹੈ। ਅੱਜ ਉਹਨੇ ਵੈਸੇ ਕਿਹਾ ਕਿ ਮੈਂ ਰਸ਼ੀਆ 'ਚ ਹੀ ਲੈਣੀ ਹੈ ਅਸਾਈਲਮ, ਹਿਊਮਨ ਰਾਈਟਸ ਗਰੁੱਪਸ ਨੂੰ
ਉਹਨੇ ਇੱਕ ਪ੍ਰੈਸ ਕਾਨਫਰੰਸ ਕਿਹਾ। ਸੋ ਜਦੋਂ ਇਹ ਫਿਰ ਸੁਪਰ ਪਾਵਰ ਵਾਲੀ ਗੱਲ ਨਹੀਂ ਰਹਿੰਦੀ ਹੈ, ਹਾਲਾਤ ਤਾਂ ਬਦਲ ਰਹੇ ਨੇ। ਸੋ ਮੈਂ ਸਮਝਦਾ ਵੀ ਇਸ ਗੱਲ ਦੇ ਵਿੱਚ ਪੋਟੈਂਸ਼ੀਅਲ ਹੈ ਜੀ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਟੋਟਲ ਵਿਦਡਰਾਅਲ ਲਾਈਨ ਲਏਗਾ। 2014 ਦੀ 15 ਵੀ ਉਹਨਾਂ ਨੇ ਵਿੱਚ ਕਹੀ ਜਾਂਦੇ ਨੇ, ਥੋੜਾ ਬਹੁਤ ਬੇਸ ਰੱਖੇਗਾ ਜਾਂ ਰੱਖਣਾ ਚਾਹੇਗਾ, ਪਰ ਅਫਗਾਨਾਂ ਨੇ ਚੱਲਣ ਨਹੀਂ ਦੇਣਾ ਹੈ। ਅਫਗਾਨਾਂ ਦਾ ਸਟਾਈਲ ਨਹੀਂ ਹੈ, ਜਾਂ ਹੈ ਜਾਂ ਨਹੀਂ ਹੈ, ਇਹ ਉਹਨਾਂ ਦਾ ਸਟਾਈਲ ਹੈ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਜਾਂ ਆਰ ਜਾਂ ਪਾਰ। ਸੋ ਇਹਨਾਂ ਹਾਲਾਤਾਂ 'ਚ ਕਾਫੀ ਬ੍ਰਾਈਟ ਚਾਂਸ ਨੇ ਜੀ। ਸਾਡਾ ਅਗਲਾ ਮੈਸੇਜ ਹੈ ਵਰਜੀਨੀਆ ਤੋਂ ਵੀਰ ਹਰਕੇਵਲ ਸਿੰਘ ਜੀ ਦਾ। ਇਹ ਲਗਾਤਾਰਤਾ ਨਾਲ ਪ੍ਰੋਗਰਾਮ ਸੱਚੋ ਸੱਚ ਟੀਵੀ 84 ਤੇ ਦੇਖਦੇ ਹਨ। ਜੇ ਮਿਸ ਹੋ ਜਾਏ ਤਾਂ ਪੰਜਾਬ ਸਪੈਕਟਰਮ ਤੇ ਦੇਖ ਲੈਂਦੇ ਹਨ। ਇਹਨਾਂ ਨੂੰ ਸਾਡਾ ਡਾਬਰ ਆਮਲਾ ਦੇ ਚਮਨ ਪ੍ਰਾਸ਼ ਨੂੰ ਦਿੱਤਾ ਜਵਾਬ ਬੜਾ ਪਸੰਦ ਆਇਆ ਹੈ। ਇਹਨਾਂ ਨੇ ਸੁਝਾਅ ਦਿੱਤਾ ਹੈ ਕਿ ਟੀਵੀ 84 ਤੇ ਅੱਡੋ ਅੱਡ ਵਿਸ਼ਿਆਂ ਨਾਲ ਸੰਬੰਧਿਤ ਪੈਨਲ ਚਰਚਾ ਵੀ ਕਰਵਾਈ ਜਾਣੀ ਚਾਹੀਦੀ ਹੈ। ਇਸ ਨਾਲ ਦਰਸ਼ਕਾਂ ਦੀ ਹੋਰ ਵੀ ਦਿਲਚਸਪੀ ਵਧੇਗੀ। ਡਾਕਟਰ ਸਾਹਿਬ ਇਸ ਮੈਂ ਜਸਟ ਇਹਦਾ ਬਰੀਫ ਹੀ ਕਰਦਾ, ਕਿਉਂਕਿ ਵੀਰ ਹਰਕੇਵਲ ਸਿੰਘ ਸਾਡੇ ਬੜੇ ਪਿਆਰੇ ਵੀਰ ਨੇ ਜੀ। ਭਾਵੇਂ ਉਹਨਾਂ ਨੂੰ ਥੋੜਾ ਬਹੁਤ ਅੱਖਾਂ ਦੇ ਇਲਾਜ ਲਈ ਉਹ ਘਰ ਰਹਿੰਦੇ ਨੇ, ਪਰ ਉਹ ਪ੍ਰੋਗਰਾਮ ਦੇਖਣਾ ਨਹੀਂ ਭੁੱਲਦੇ ਜੀ। ਸੋ ਉਹਨਾਂ ਨੇ ਬੜੇ ਚੜ੍ਹਦੀ ਕਲਾ ਵਾਲੇ ਸ਼ਬਦ ਕਹੇ। ਅਸੀਂ ਤਾਂ ਡਾਬਰ ਆਮਲਾ ਜਦੋਂ ਮੈਂ ਕਿਹਾ ਉਦੋਂ ਤਾਂ ਚਵਨਪ੍ਰਾਸ਼ ਸੀ, ਬਾਅਦ 'ਚ ਮੈਨੂੰ ਖਿਆਲ ਆਇਆ ਵੀ ਵਾਕਈ ਇਹਨਾਂ ਦਾ ਆਮਲੇ ਦਾ ਤੇਲ ਵੀ ਆ, ਉਹਨੂੰ ਕਹਿੰਦੇ ਡਾਬਰ ਆਮਲਾ ਹੈ। ਸੋ ਇਹ ਬਾਅਦ 'ਚ ਵੀ ਕਿਸੇ ਹੋਰ ਨੇ ਕਮੈਂਟ ਇਸ ਤੇ ਕੀਤਾ ਹੈ। ਸੋ ਜਿਹੜਾ ਉਹਨਾਂ ਨੇ ਪੈਨਲ ਡਿਸਕਸ਼ਨ ਦਾ ਸੁਝਾਅ ਦਿੱਤਾ ਹੈ ਉਹ ਸਾਰੂ ਗੱਲ ਹੈ। ਅਸੀਂ ਸਮਝਦੇ ਹਾਂ ਕਿ ਜਿਉਂ-ਜਿਉਂ ਸਾਡਾ ਚੈਨਲ ਗਰੋ ਹੋ ਰਿਹਾ ਹੈ, ਇਸ ਪਾਰਟ ਨੂੰ ਅਸੀਂ ਹਿੱਸਾ ਜ਼ਰੂਰ ਬਣਾਵਾਂਗੇ, ਜਿਹਦੇ 'ਚ ਕਿ ਗੈਸਟ ਇਨਵਾਈਟਡ ਹੋਣਗੇ ਸਟੂਡੀਓ 'ਚ ਜੀ। ਔਰ ਇਹ ਅਲਟੀਮੇਟਲੀ ਜਿਹੜਾ ਹੈ ਇਹ ਡੂਏਬਲ ਹੈ ਔਰ ਹੋਏਗਾ ਇਹ। ਜੀ। ਵੀਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।